ਅਗਲੀ ਗੱਲ ਇਸੇ ਵਰਤਾਰੇ 'ਚੋਂ ਕਰੀਏ, ਕਹਿੰਦੇ ਚੰਨੀ ਵੜਿੰਗ ਦੀ ਲੜਾਈ ਦੇ ਵਿੱਚ ਬਾਜਵਾ ਜਿਹੜੇ ਨੇ ਆਪਦਾ ਵੱਖਰਾ ਹੀ ਖੇਡ ਖੇਡ ਰਹੇ ਨੇ ਜੀ। ਦੇਖੋ, ਪ੍ਰਤਾਪ ਬਾਜਵਾ ਉਹ ਲੀਡਰ ਨੇ ਜਿਹੜੇ ਹਮੇਸ਼ਾ ਗੋਲ ਦੇ ਨੇੜੇ ਜਾ ਕੇ ਨਾ ਬਾਲ ਕਿਸੇ ਹੋਰ ਨੂੰ ਦੇ ਦਿੰਦੇ ਨੇ, ਫਿਰ ਗੋਲ ਉਹ ਕਰ ਦਿੰਦਾ ਤੇ ਨਾ ਉਹਦਾ ਲੱਗਦਾ ਕਿ ਉਹਨੇ ਗੋਲ ਕੀਤਾ। ਗੋਲ ਕਰਨ ਵਾਲੇ ਦਾ ਹੀ ਨਾਮ ਹੁੰਦਾ ਜੀ ਹਮੇਸ਼ਾ। ਨਹੀਂ, ਫਿਰ ਇਹਨਾਂ ਨੂੰ ਗੋਲ ਤੱਕ ਲਿਜਾਣੀ ਨਹੀਂ ਨਾ, ਉਹਦੀ ਬਾਲ ਨੇੜੇ ਜਾ ਕੇ ਪਾਸ ਦੇਣਾ ਪੈਂਦਾ, ਡਰ ਜਾਂਦੇ ਨੇ ਕਿ ਕਿੱਕ ਮੈਂ ਮਾਰਾਂ, ਪਤਾ ਨਹੀਂ ਬਾਲ ਕਿੱਥੇ ਜਾਊਗੀ। ਸਹੀ ਹੈ। ਸੋ ਇਹ ਕਈ ਵਾਰ ਹੋ ਲਿਆ, ਮਤਲਬ ਕਿ ਖਾਸ ਕਰਕੇ ਪਿਛਲੀ ਵਾਰ ਤਾਂ ਬਿਲਕੁਲ ਸੀਗਾ ਕਿ ਪ੍ਰਧਾਨ ਇਹ ਸੀ ਤੇ ਰਾਹੁਲ ਗਾਂਧੀ ਦੀ ਗੁੱਡ ਬੁੱਕ ਦੇ ਵਿੱਚ ਉਸ ਸਮੇਂ ਕੈਪਟਨ ਨਹੀਂ ਸੀਗੇ, ਪਰ ਕੈਪਟਨ ਨੇ ਐਸਾ ਜਾਲ ਬੁਣਿਆ, ਐਸੀ ਕਿਲਾਬੰਦੀ ਕੀਤੀ ਕਿ ਰਾਹੁਲ ਗਾਂਧੀ ਦੇ ਚਹੇਤੇ ਹੁੰਦਿਆਂ ਹੋਇਆਂ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਬਣਾਉਣਾ ਪਿਆ ਸੀ ਤੇ ਪ੍ਰਧਾਨ ਬਣਾ ਕੇ ਅਗਲੇ ਮੁੱਖ ਮੰਤਰੀ ਵੀ ਬਣ ਗਏ ਫਿਰ ਜੀ। ਤੇ ਇਹ ਦੇਖਦੇ ਰਹਿ ਗਏ ਕਿ ਕੀ ਹੋਇਆ। ਚਲੋ, ਹੁਣ ਵਿਰੋਧੀ ਧਿਰ ਦੇ ਲੀਡਰ ਨੇ, ਛੋਟਾ ਰੁਤਬਾ ਨਹੀਂ ਹੈਗਾ, ਪਾਰਟੀ ਦੇ ਵਿੱਚ ਸੀਨੀਅਰ ਲੀਡਰਾਂ ਚੋਂ ਇੱਕ ਮੰਨੇ ਜਾਂਦੇ ਨੇ, ਤਜਰਬੇਕਾਰ ਲੀਡਰ ਨੇ ਜੀ, ਪਰ ਧਰਾਤਲ ਦੇ ਲੀਡਰ ਨਹੀਂ ਹੈਗੇ। ਪਰ ਮਤਲਬ ਪੰਜਾਬ ਪ੍ਰਮਾਣਿਤ ਤਾਂ ਬਹੁਤ ਦੂਰ ਦੀ ਗੱਲ ਹੈ, ਪਾਰਟੀ ਪ੍ਰਮਾਣਿਤ ਵੀ ਪੂਰੀ ਤਰ੍ਹਾਂ ਲੀਡਰ ਨਹੀਂ ਹੈਗੇ। ਕੈਪਟਨ ਅਮਰਿੰਦਰ ਘੱਟੋ ਘੱਟ ਪਾਰਟੀ ਪ੍ਰਵਾਨ ਦੇ ਨਾਲ ਨਾਲ ਪੰਜਾਬ 'ਚ ਵੀ ਪ੍ਰਵਾਨ ਸੀ, ਚਾਹੇ ਉਹ ਕਿਸੇ ਖਾਸ ਵਰਗ 'ਚ ਹੋਵੇ, ਖਾਸ ਗਿਣਤੀ 'ਚ ਹੋਵੇ। ਸੋ ਕਾਂਗਰਸ ਕੋਲ ਕੈਪਟਨ ਅਮਰਿੰਦਰ ਦੇ ਕੱਦ ਦਾ ਅੱਜ ਕੋਈ ਲੀਡਰ ਨਹੀਂ ਹੈਗਾ ਜੀ। ਸਹੀ ਹੈ। ਉਸ ਤੋਂ ਬਾਅਦ ਸੁਨੀਲ ਜਾਖੜ ਨੇ ਥੋੜਾ ਜਿਹਾ ਆਪਣਾ ਨਾਮ ਕਮਾਇਆ ਸੀ ਇਸ ਪਾਰਟੀ 'ਚ ਰਹਿ ਕੇ, ਤੇ ਉਹਨਾਂ ਨੇ ਹੁਣ ਜਿੱਥੇ ਲੇਖੇ ਲਾ ਲਿਆ ਉੱਥੇ ਪਤਾ ਨਹੀਂ ਉਹ ਭੀੜ 'ਚ ਖੜੇ ਨੇ ਜਾਂ ਉੱਥੋਂ ਕੀ ਖੱਟਣਗੇ। ਪਰ ਪ੍ਰਤਾਪ ਬਾਜਵਾ ਤਾਂ ਅਜੇ ਉਹਨਾਂ ਨਾਮ ਵੀ ਨਹੀਂ ਕਮਾ ਸਕੇ ਜਿੰਨਾ ਜਾਖੜ ਨੇ ਕਮਾਇਆ। ਤੇ ਬੇਸ਼ੱਕ ਚੰਨੀ ਵੀ ਕੈਪਟਨ ਅਮਰਿੰਦਰ ਦਾ ਬਦਲ ਨਹੀਂ ਹੈਗੇ ਜੀ, ਪਰ ਉਹ ਆਪਣੇ ਆਪ ਨੂੰ ਜਿਸ ਤਰ੍ਹਾਂ ਇੱਕ ਖਾਸ ਭਾਈਚਾਰੇ ਦੇ ਲੀਡਰ ਵਜੋਂ ਉਭਾਰ ਕੇ ਪੇਸ਼ ਕਰਦੇ ਨੇ, ਜਾਂ ਸਾਰੀਆਂ ਵਰਗਾਂ 'ਚ ਪ੍ਰਮਾਣਿਤ ਲੀਡਰ ਵਜੋਂ ਪਾਰਟੀ ਦੇ ਅੰਦਰ ਪੇਸ਼ ਕਰਦੇ ਨੇ, ਉਹਦੇ ਨਾਲ ਉਹ ਟੱਕਰ ਦੇ ਰਹੇ ਨੇ ਇਸ ਸਮੇਂ ਪ੍ਰਤਾਪ ਬਾਜਵੇ ਨੂੰ। ਤੇ ਪ੍ਰਤਾਪ ਬਾਜਵਾ ਨੂੰ ਇੱਕੋ ਡਰ ਹੈ ਕਿ ਪ੍ਰਧਾਨਤਾ ਮੈਂ ਨਹੀਂ ਹੈਗਾ, ਤੇ ਪ੍ਰਧਾਨਤਾ ਰਾਜਾ ਵੜਿੰਗ ਹੈ। ਸਹੀ ਹੈ। ਪਰ ਰਾਜਾ ਵੜਿੰਗ ਆਪਣੇ ਆਪ ਨੂੰ ਮੁੱਖ ਮੰਤਰੀ ਦੌੜ 'ਚ ਨਹੀਂ ਮੰਨਦਾ, ਤੇ ਫਿਰ ਕੀ ਮੈਂ ਵਿਰੋਧੀ ਧਿਰ ਦੇ ਲੀਡਰ ਹੁੰਦੇ ਇਸ ਦੌੜ 'ਚ ਰਹਿ ਸਕਦਾ ਜੀ? ਹੁਣ ਹੋਇਆ ਕੀ, ਜਿੱਦਣ ਚੰਨੀ ਨੇ ਮਰਿੰਡੇ ਮੀਟਿੰਗ ਬੁਲਾਈ ਉਸ ਦਿਨ ਪ੍ਰਤਾਪ ਬਾਜਵਾ ਨਹੀਂ ਆਏ। ਠੀਕ ਹੈ ਜੀ। ਜਦੋਂ ਕਿ ਚੰਨੀ ਧੜੇ ਵੱਲੋਂ ਇਹ ਦੱਸਿਆ ਜਾ ਰਿਹਾ, ਜਿਹੜੀ ਮਤਲਬ ਗੱਲਬਾਤ ਕੁਝ ਲੀਡਰਾਂ ਨਾਲ ਹੋਈ, ਉਹ ਕਹਿੰਦੇ ਜੀ ਪੂਰੀ ਸਹਿਮਤੀ ਨਾਲ ਮੀਟਿੰਗ ਹੋਈ ਸੀ। ਪ੍ਰਤਾਪ ਬਾਜਵਾ ਪੂਰੀ ਤਰ੍ਹਾਂ ਸੰਪਰਕ ਸੀ, ਉਹਨਾਂ ਦਾ ਆਉਣਾ ਤੈਅ ਸੀ। ਬਾਅਦ ਚੋਂ ਕਹਿਤਾ ਜੀ ਕਿ ਜੀ ਉਹਨਾਂ ਦੇ ਨੁਮਾਇੰਦੇ ਵਜੋਂ ਓਪੀ ਸੋਨੀ ਸ਼ਾਮਲ ਹੋਏ ਨੇ। ਠੀਕ ਹੈ। ਉਹ ਕਹਿੰਦੇ ਓਪੀ ਸੋਨੀ ਨੂੰ ਤਾਂ ਅਸੀਂ ਵੀ ਸੱਦਿਆ ਸੀ, ਹੁਣ ਉਹਨਾਂ ਦੇ ਨੁਮਾਇੰਦੇ ਵਜੋਂ ਕਿੱਥੋਂ ਗੱਲ ਆਈ? ਸਹੀ ਹੈ। ਪਰ ਇਹ ਗੱਲ ਸਾਬਤ ਹੋ ਗਈ ਕਿ ਓਪੀ ਸੋਨੀ ਉਹਨਾਂ ਦੇ ਨੁਮਾਇੰਦੇ ਹੀ ਸੀ, ਕਿਉਂਕਿ ਭੁਪੇਸ਼ ਬਘੇਲ ਜਦੋਂ ਪ੍ਰਤਾਪ ਬਾਜਵਾ ਦੇ ਡਰਾਇੰਗ ਰੂਮ 'ਚ ਬੈਠੇ ਸੀ ਤਾਂ ਨਾਲ ਇਕੱਲੇ ਓਪੀ ਸੋਨੀ ਬੈਠੇ ਸੀ ਜੀ। ਇਹ ਤਾਂ ਸਾਬਤ ਹੋ ਗਿਆ। ਹੁਣ ਚਲੋ ਉਸ ਦਿਨ ਨਹੀਂ ਆਏ ਜੀ, ਉਹਨਾਂ ਦੇ ਨੁਮਾਇੰਦੇ ਆ ਗਏ, ਤੇ ਉਸ ਦਿਨ ਤੱਕ ਇਹ ਸੀ ਕਿ ਚੰਨੀ ਧੜੇ ਦੇ ਨਾਲ ਨੇ ਪ੍ਰਤਾਪ ਬਾਜਵਾ। ਦੇਖੋ, ਜਾਂ ਤਾਂ ਤੁਸੀਂ ਉਸ ਸੂਚੀ 'ਚ ਹੁੰਦੇ ਜਿਹੜੇ ਨਾ ਰਾਜਾ ਵੜਿੰਗ ਨਾਲ ਨੇ ਨਾ ਉੱਧਰ ਨੇ, ਪਰ ਤੁਹਾਡਾ ਨਾਂ ਚੰਨੀ ਧੜੇ 'ਚ ਬੋਲਦਾ ਰਿਹਾ ਜੀ ਜੀ। ਅਗਲੇ ਦਿਨ ਜਦੋਂ ਮਤਲਬ ਕਿ ਪ੍ਰਗਟ ਸਿੰਘ ਪਾੜਾ ਤੇ ਸੁਖਜਿੰਦਰ ਰੰਧਾਵਾ ਉਸ ਮੀਟਿੰਗ 'ਚ ਆਉਂਦੇ ਨੇ, ਤਾਂ ਉਸ ਮੀਟਿੰਗ ਦੀ ਰੂਪਰੇਖਾ ਹੀ ਪ੍ਰਤਾਪ ਬਾਜਵੇ ਨੇ ਘੜੀ ਸੀ ਜੀ। ਉਸ ਮੀਟਿੰਗ ਦੇ ਸੂਤਰਧਾਰ ਹੀ ਪ੍ਰਤਾਪ ਬਾਜਵਾ ਸੀ। ਕਹਿੰਦੇ ਕਿ ਪ੍ਰਤਾਪ ਬਾਜਵਾ ਨੇ ਮੁੱਢਲੀ ਕਤਾਰ ਦੇ ਜਿਹੜੇ, ਉਹ ਜਿਵੇਂ ਕ੍ਰਿਕਟ 'ਚ ਹੁੰਦਾ ਨਾ ਕਿ ਆ ਏ ਰੈਂਕ ਦੇ ਖਿਡਾਰੀ ਨੇ, ਆ ਬੀ ਰੈਂਕ ਦੇ ਖਿਡਾਰੀ ਨੇ, ਅਸੀਂ ਫਿਰ ਉਹਦੇ ਹਿਸਾਬ ਨਾਲ ਉਹਨਾਂ ਦੀਆਂ ਤਨਖਾਹਾਂ ਭੱਤੇ ਤੈਅ ਹੁੰਦੇ ਨੇ, ਹੈਨਾ। ਤਾਂ ਉਸੇ ਤਰ੍ਹਾਂ ਜਿਹੜੇ ਏ ਰੈਂਕ ਦੇ ਖਿਡਾਰੀ ਆਪਣੇ ਆਪ ਨੂੰ ਮੰਨਦੇ ਨੇ ਕਾਂਗਰਸ ਦੇ, ਉਹਨਾਂ ਸਾਰਿਆਂ ਨਾਲ ਪ੍ਰਤਾਪ ਬਾਜਵੇ ਨੇ ਆਪ ਰਾਬਤਾ ਕੀਤਾ ਕਿ ਭੁਪੇਸ਼ ਬਘੇਲ ਤੇ ਆਉਣ ਤੋਂ ਪਹਿਲਾਂ ਆਪਾਂ ਆਪਣੀ ਕੋਈ ਨੀਤੀ ਘੜ ਲਈ ਜੀ। ਉਹਦੇ ਵਿੱਚ ਰਾਜਾ ਵੜਿੰਗ ਵਾਲੀ ਧਿਰ ਨੂੰ ਬਾਹਰ ਰੱਖ ਕੇ ਇਸ ਧਿਰ ਨਾਲ ਸੰਪਰਕ ਸਾਧਿਆ ਪ੍ਰਤਾਪ ਬਾਜਵਾ ਨੇ। ਤੇ ਇਹ ਸਾਰੇ ਲੀਡਰ ਕਹਿੰਦੇ ਬਿਲਕੁਲ ਜੀ ਆ ਜਾਓ, ਆਪਾਂ ਇਕੱਠੇ ਬਹਿ ਲੈਂਦੇ ਹਾਂ, ਗੱਲ ਕਰ ਲੈਂਦੇ ਹਾਂ। ਪ੍ਰਤਾਪ ਬਾਜਵਾ ਕਹਿੰਦਾ ਨਹੀਂ, ਤੁਸੀਂ ਮੇਰੇ ਘਰੇ ਆ ਜਾਓ। ਇਹ ਕਹਿੰਦੇ ਜੀ ਨਾ ਚੰਨੀ ਦੇ ਘਰੇ, ਨਾ ਤੁਹਾਡੇ ਘਰੇ, ਨਾ ਰੰਧਾਵੇ ਦੇ ਘਰੇ, ਕਿਸੇ ਹੋਰ ਤੀਜੀ ਥਾਂ ਤੇ ਆ ਜਾਓ, ਸਾਂਝੀ ਥਾਂ ਤੇ ਮਿਲਦੇ ਆ। ਠੀਕ ਹੈ। ਤੇ ਉਹ ਥਾਂ ਚੁਣੀ ਜਿਹੜਾ ਪਾਰਟੀ ਦਾ ਕੋਈ ਵਰਕਰ ਨਹੀਂ, ਕੋਈ ਕਿਸੇ ਦਾ ਕਿਸੇ ਲੀਡਰ ਨਹੀਂ, ਕਿਸੇ ਧੜੇ 'ਚ ਨਹੀਂ, ਕੋਈ ਕਾਮਨ ਕਿਸੇ ਦਾ ਥਾਂ ਚੁਣ ਲਈ। ਤੇ ਪ੍ਰਤਾਪ ਬਾਜਵਾ ਮੌਕੇ ਤੇ ਆਈ ਨਹੀਂ ਜੀ। ਅੱਛਾ। ਤੇ ਜਦੇ ਪਤਾ ਲੱਗਿਆ ਜਦੋਂ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਭੁਪੇਸ਼ ਬਘੇਲ ਵਿਖੇ। ਹੁਣ ਭੁਪੇਸ਼ ਬਘੇਲ ਨੂੰ ਸਲਾਹਾਂ ਕੀ ਦੇ ਰਹੇ ਨੇ ਕਿ ਮੈਂ ਦੋਵੇਂ ਪਾਸੇ ਸੈਟਿੰਗ ਕਰਾ ਦੇਣਾ ਜੀ, ਮੈਂ ਇਹ ਤਾਲਮੇਲ ਬਿਠਾ ਕੇ ਲੜਾਈ ਨੂੰ ਮੈਂ ਟੈਕਲ ਕਰਦਾ, ਤੁਸੀਂ ਮੇਰੇ ਤੇ ਯਕੀਨ ਕਰੋ, ਮੈਂ ਵਿਚੋਲਾ ਬਣ ਜਾਣਾ, ਮੈਂ ਉਹਲਾ ਰੱਖ ਜੂੰਗਾ ਵਿੱਚ ਵਾਲਾ ਕੋਈ, ਹੈ ਨਾ। ਠੀਕ ਹੈ। ਹੁਣ ਉਹਲਾ ਇਹੀ ਹੈ
ਕਿ ਬਈ ਹਾਈ ਕਮਾਂਡ ਕਵੇ ਕਿ ਚੰਨੀ ਜੀ ਰਾਜਾ ਵੜਿੰਗ ਨੂੰ ਤਾਂ ਹਟਾ ਦਿੰਨੇ ਆ, ਹੈਨਾ, ਪਰ ਤੁਹਾਨੂੰ ਨਹੀਂ ਬਣਾਉਂਦੇ। ਤੇ ਫਿਰ ਉਹ ਕਹਿਣਗੇ ਨਾ ਤੁਹਾਡੇ ਧੜੇ ਦਾ ਪ੍ਰਤਾਪ ਬਾਜਵਾ ਪ੍ਰਧਾਨ ਬਣਨਾ ਚਾਹੁੰਦੇ ਨੇ ਕਿ ਮੇਰੇ ਤੇ ਕਾਨੂੰਨ ਆ ਜਾਵੇ, ਦੋਵੇਂ ਧਿਰਾਂ ਮੈਨੂੰ ਪ੍ਰਵਾਨ ਕਰ ਲੈਣ। ਜੀ ਜੀ। ਕਿਉਂਕਿ ਇਸ ਖੇਡ 'ਚ ਨੇ ਕਿ ਚੰਨੀ ਵੜਿੰਗ ਦੀ ਲੜਾਈ ਦੇ ਵਿੱਚੋਂ ਫਾਇਦਾ ਮੈਂ ਲੈ ਜਾਵਾਂ, ਤੇ ਜੇ ਪ੍ਰਧਾਨ ਬਣ ਗਿਆ ਸ਼ਾਇਦ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਵੀ ਬਣ ਜਾਵਾਂ। ਸੋ ਲੈ ਦੇ ਕੇ ਕਾਂਗਰਸੀਆਂ ਦੇ ਅੰਦਰ ਮੁੱਖ ਮੰਤਰੀ ਦੀ ਉਹ ਦੌੜ ਹੈ। ਸਹੀ ਹੈ। MLA ਬਣਨ ਤੇ ਸਰਕਾਰ ਬਣਾਉਣ ਦੀ ਦੌੜ ਵੀ ਨਹੀਂ ਅਜੇ ਹੈਗੀ। ਜੇ ਉਹ ਦੌੜ ਹੁੰਦੀ ਤਾਂ ਤੁਸੀਂ ਲੋਕ ਮੁੱਦਿਆਂ ਤੇ ਖੜੇ ਹੁੰਦੇ। ਸਹੀ ਹੈ। ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਨਾ ਖੜੇ ਹੁੰਦੇ। ਕਾਂਗਰਸੀ ਮੁੱਖ ਮੰਤਰੀ ਦੀ ਕੁਰਸੀ ਤੇ ਖੜੇ ਨੇ ਤੇ ਪ੍ਰਤਾਪ ਬਾਜਵਾ ਉਸ ਕੁਰਸੀ ਨੂੰ ਮਿਲਣ ਤੋਂ ਪਹਿਲਾਂ ਹੀ ਜੱਫਾ ਪਾਉਣ ਲਈ ਕਾਲੇ ਨੇ। ਜੀ ਬਿਲਕੁਲ ਬਿਲਕੁਲ।